सलामकुम जी। ਅਸੀਂ ਸ਼ੈਤਾਨ ਪੌੜੀਆਂ ਦੇ ਨਾਲ ਫਿਰ ਹਾਜ਼ਰ ਹੋ ਗਏ। ਤਿੰਨ ਗੱਲ ਅੱਜ ਅਸੀਂ ਕਰਨੀ ਦੋ ਤਿੰਨ ਮੁੱਦੇ ਨੇ। ਸਾਰਿਆਂ ਤੋਂ ਪਹਿਲਾ ਮੁੱਦਾ ਸੀ ਜਦੋਂ ਵੀ ਕੋਈ ਪੰਜਾਬ ਦੀ ਤਾਰੀਫ ਕਰਦੇ ਆ ਤੇ ਸਾਰੇ ਤਾਂ ਨਹੀਂ मैं कह सकता, अक्सरियत चंगी है, बहुत चंगी गालिब अक्सरियत चंगी, लेकिन विचों कुछ ऐसे शरपसंद उठते ने जिन्हों के पेट सूट शुरू हो जाता है पंजाब की तारीफ सुन के। वो एक पुराना जिहा एक क्लिप सी ईदी साहब का सोहेल वड़ैच ने इंटरव्यू किया, ਉਹਦੇ ਜੋ ਨਾ ਕਿਤੇ ਕਹਿ ਬੈਠੇ ਕਿ 90% ਜਿਹੜੀ ਸਾਡੀ ਫੰਡਿੰਗ ਹੈ ਉਹ ਪੰਜਾਬੀ ਕਰਦੇ। ਅੱਛਾ, ਉਹ ਕਲਿੱਪ ਸਾਡਾ ਵੀਰ ਉਹਨੇ ਸਾਂਝਾ ਕੀਤਾ ਸੀ, ਮੈਂ ਵੇਖਿਆ, ਮੈਂ ਗਰੁੱਪਾਂ ਚ ਲਾ ਦਿੱਤਾ। ਉਹਦੇ ਵਿੱਚ ਹੁਣ ਇੱਕ ਵੀਰ ਦਾ ਰੀਸਨ ਸਿੰਧੀ ਦੇ ਸ਼ਾਇਦ ਜਾਂ ਬਲੋਚ ਉਹਨਾਂ ਨੂੰ ਬਹੁਤ ਪੀੜ ਸ਼ੁਰੂ ਹੋ ਗਈ ਵੀ ਯਾਰ ਅਗਰ ਸਿੰਧੀਆਂ ਦੀ ਕੋਈ ਤਾਰੀਫ ਹੁੰਦੀ ਹੈ ਤੇ ਅਸੀਂ ਅੱਗੇ ਵੱਧ ਕੇ ਆਪ ਕਰਦੇ। ਕੋਈ ਕਿਸੇ ਬਲੋਚ ਦੀ ਤਾਰੀਫ ਹੁੰਦੀ ਹੈ, ਅਕਬਰ ਬੁੱਟੀ ਦੀ ਸ਼ਹਾਦਤ ਦੇ ਉੱਤੇ ਸਭ ਤੋਂ ਅਸੀਂ ਆਰਮੀ ਚੀਫ ਸੀ ਉਸ ਵੇਲੇ ਜਨਰਲ ਮੁਸ਼ਰਫ, ਜਦੋਂ ਅਸੀਂ ਉਹਦੀ ਮੁਜ਼ੰਮਤ ਕੀਤੀ ਔਰ ਖੁੱਲ ਕੇ ਮੈਂ ਤਾਂ ਆਰਟੀਕਲ ਲਿਖੇ। ਭੁੱਟੋ ਸਾਹਿਬ ਦਾ ਤੁਹਾਨੂੰ ਪਤਾ, ਭੁੱਟੋ ਸਾਹਿਬ ਦੀ ਬੇਸ ਤਾਂ ਜ਼ਾਹਿਰ ਜੰਮ ਜਿਹੜੀ ਸੀ ਉਹਨਾਂ ਦੀ ਸਿੰਧ ਧਰਤੀ ਸੀ, ਬੀਬੀ ਸ਼ਹੀਦ ਦੀ ਵੀ ਸਿੰਧ ਧਰਤੀ ਸੀ। 3 ਵਾਰੀ ਪੰਜਾਬੀਆਂ ਅਕਸਰੀਅਤ ਦੁਆ ਕੇ ਭੇਜਿਆ। ਸਾਡੇ ਜਾਲਿਆਂ ਨੇ ਖੁਦਸੋਜ਼ੀਆਂ ਕੀਤੀਆਂ, ਜੇਲਾਂ ਕੱਟੀਆਂ, ਕੋੜੇ ਖਾਦੇ। ਕਿਹੜਾ ਕੰਮ ਹੈ ਜਿਹੜਾ ਪੰਜਾਬੀਆਂ ਨੇ ਪਾਕਿਸਤਾਨ ਪੀਪਲਸ ਪਾਰਟੀ ਵਾਸਤੇ ਨਹੀਂ ਕੀਤਾ? ਲੇਕਿਨ ਪੀਪਲਸ ਪਾਰਟੀ ਸਿੰਧ ਵਿੱਚੋਂ ਬਿਲਖਸੂਸ ਕੁਝ ਲੋਕ ਐਸੇ ਕੋਈ ਨਾ ਕੋਈ ਨਿਕਲਦੇ ਨੇ ਜ਼ਰੂਰ ਕਿ ਜਿਨ੍ਹਾਂ ਨੂੰ ਨਾ ਫੌਰਨ ਇੱਕ ਤਕਲੀਫ ਹੀ ਸ਼ੁਰੂ ਹੋ ਜਾਂਦੀ। ਹੁਣ ਕਾਦਰਪੁਰ ਤੋਂ ਗੈਸ ਸਿੰਧ ਤੋਂ ਆ ਰਹੀ ਹੈ, ਅਸੀਂ ਵੀ ਮੰਨਨੇ ਜਿਹੜੇ ਕਿਸੇ ਦੀ ਵੀ ਅੱਛਾਈ, ਔਰ ਜਦੋਂ ਉਹ ਆਪਣਾ ਜ਼ਿਕਰ ਕਰਦੇ ਨੇ ਅਸੀਂ ਕਦੀ ਬਖਦਾ ਉਹਦੀ ਨਿੰਦਿਆ ਨਹੀਂ ਕੀਤੀ, ਅਸੀਂ ਉਹਨੂੰ ਮੰਦਾ ਨਹੀਂ ਬੋਲਿਆ, ਬਲਕਿ ਉਹਨਾਂ ਦੇ ਨਾਲ ਹਮ ਆਵਾਜ਼ ਹੋ ਕੇ ਗੱਲ ਕੀਤੀ। ਲੇਕਿਨ ਇਹ ਛੋਟਾਪਨ ਵਿਖਾਉਣ ਤੋਂ ਕਿਉਂ ਨਹੀਂ ਟਲਦੇ? ਜਾਂ ਜਿਹੜੇ ਸਾਡੇ ਨਵੇਂ ਸਾਡੇ ਆਪਣੀ ਪੰਜਾਬੀ ਜਿਨ੍ਹਾਂ ਨੂੰ ਅਸੀਂ ਤਾਂ ਮੰਨਦੇ ਨਹੀਂ, ਵੱਖਰੀ ਕੌਮ, ਉਹ ਨੇ ਜਿਨ੍ਹਾਂ ਨੂੰ ਤੁਸੀਂ ਸਰਾਇਕੀ ਆਂਦੇ, ਅਸੀਂ ਤਾਂ ਸਰਾਇਕੀ ਨਾਂ ਦੀ ਗੱਲ ਤੋਂ ਵਾਕਿਫ ਨਹੀਂ ਆ। ਅਸੀਂ ਤਾਂ ਸਮਝਦੇ ਹਾਂ ਕਿ ਸਾਰੇ ਪੰਜਾਬੀ ਨੇ ਔਰ ਵਾਦੀਏ ਸਿੰਧ ਦੇ ਲੋਕ ਨੇ, ਸਾਰੇ ਸਿੰਧੀ ਵੀ ਪੰਜਾਬੀ ਇੱਕੋ ਕੌਮ ਨੇ ਬੁਨਿਆਦ ਵਿੱਚ, ਆਪਣੀ ਚੇਤੇ ਵਿੱਚ। ਤੀਜੀ ਤਾਂ ਗੱਲ ਹੀ ਕੋਈ ਨਹੀਂ। ਤੇ ਉਹ ਵੀ ਕੋਈ ਮੌਕਾ ਨਹੀਂ ਜਾਣ ਦਿੰਦੇ ਐਸਾ ਜਿੱਥੇ ਉਹ ਬੁੱਧ ਨਾ ਵਿਖਾਣ ਜਾਂ ਜਿੱਥੇ ਆਪਣਾ ਪੇਟ ਸੂਲ ਨਾ ਵਿਖਾਣ, ਪੀੜ ਨਾ ਵਿਖਾਣ ਪੰਜਾਬ ਦੇ। ਇਹ ਕੀ ਰਵੱਈਆ ਹੈ? ਅਸੀਂ ਪੰਜਾਬ ਦੇ ਵਿੱਚ ਵਾਪਸ ਆਉਣਾ ਚਾਹ ਰਹੇ, ਲੇਕਿਨ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਵੀ ਪੰਜਾਬ ਤੋਂ ਪੀਪਲਸ ਪਾਰਟੀ ਬਾਹਰ ਹੋਈ। ਲੋਕ ਭਲੇ ਉਹ ਕਿਸੇ ਪੰਜਾਬੀ ਕਾਂਗਰਸ ਨੂੰ ਵੋਟ ਦੇਣ ਨਾ ਦੇਣ, ਲੇਕਿਨ ਇਹ ਗੱਲਾਂ ਉਹਨਾਂ ਦੇ ਦੇਣ ਚ ਰਹਿ ਜਾਂਦੀਆਂ ਨੇ ਕਿ ਯਾਰ ਆਹ ਜਮਾਤ ਜਿਹੜੀ ਹੈ ਤੇ ਪੰਜਾਬ ਦੁਸ਼ਮਣ ਹੈ, ਅਸੀਂ ਇਹਨੂੰ ਵੋਟ ਨਹੀਂ ਦੇਣਾ। ਅੱਛਾ, ਇਹਨੂੰ ਕੰਟਰੋਲ ਕਰਨ ਦੀ ਸਾਡੀ ਕਿਆਦਤ ਵੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹਦੇ ਲੋਕਾਂ ਨੂੰ ਕੜਕ ਕਾਲ ਦਿੱਤੀ ਜਾਏ। ਮੈਂ ਛੱਡ ਕੇ ਜਦੋਂ ਕੋਈ ਪੰਜਾਬ ਦੀ ਗੱਲ ਹੋਵੇ ਤੇ ਤੁਹਾਨੂੰ ਭਾਗ ਯਾਦ ਆ ਜਾਂਦਾ। ਅੱਗੇ ਪਿੱਛੇ ਜਿੰਨੀ ਮਰਜ਼ੀ ਤੁਸੀਂ ਕਿਸੇ ਕੌਮ ਦੀ ਗੱਲ ਕਰੋ, ਕਿਸੇ ਕੌਮ ਦੇ ਹਕੂਕ ਦੀ ਗੱਲ ਕਰੋ, ਤੁਹਾਨੂੰ ਉੱਥੇ ਚੇਤੇ ਨਹੀਂ ਆ। ਇਹ ਗੱਲ ਇਹ ਨਹੀਂ ਹੈ ਜਿਵੇਂ ਬਹੁਤ ਸਾਰੇ ਇਗਨੋਰੈਂਟ ਕਿਸਮ ਦੇ, ਜਾਹਿਲ ਕਿਸਮ ਦੇ ਲਿਬਰਲ ਵੀ ਤੇ ਮੌਲਵੀ ਵੀ ਸੈਕੂਲਰਿਜ਼ਮ ਨੂੰ ਸਮਝ ਲੈਂਦੇ ਨੇ ਕਿ ਇਹਨਾਂ ਦੀ ਲਿਬਰਲ ਨੂੰ ਵੀ ਜਦੋਂ ਵੀ ਕੋਈ ਮਜ਼ਹਬੀ ਬੰਦਾ ਆਵੇ ਤੇ ਉਹ ਮਜ਼ਹਬੀ ਬੰਦਾ ਤਾਂ ਸੈਕੂਲਰ ਹੋ ਹੀ ਜਾਂਦਾ। ਇਸੇ ਤਰ੍ਹਾਂ ਜਿਹੜੇ ਮਜ਼ਹਬੀ ਲੋਕ ਨੇ ਇੱਥੇ ਉਹ ਵੀ ਇਹ ਗੱਲ ਕਰਦੇ ਨੇ ਕਿ ਜੀ ਸੈਕੂਲਰਿਜ਼ਮ ਚਲਾ ਦੇਣੀ ਹੈ। ਇਹ ਸੇਮ ਇੱਕ ਦੀ ਚੀਜ਼ ਹੈ ਕਿ ਜੇ ਕੋਈ ਬੰਦਾ ਆਪਣੀ ਧਰਤੀ ਦੀ ਤਾਰੀਫ ਕਰ ਰਿਹਾ ਹੈ, ਕੋਈ ਸਿੰਧੀ ਆਪਣੀ ਧਰਤੀ ਦੀ ਤਾਰੀਫ ਕਰ ਰਿਹਾ ਹੈ, ਕੋਈ ਬਲੋਚ ਆਪਣੀ ਧਰਤੀ ਦੀ ਤਾਰੀਫ ਕਰ ਰਿਹਾ ਹੈ, ਕੋਈ ਪਸ਼ਤੂਨ ਆਪਣੀ ਧਰਤੀ ਦੀ ਤਾਰੀਫ ਕਰ ਰਿਹਾ ਹੈ, ਜਾਂ ਕਿਸੇ ਆਪਣੇ ਬੰਦੇ ਤੇ ਮਾਣ ਕਰ ਰਿਹਾ ਹੈ, ਤੇ ਇਹਦੀ ਕਿਸੇ ਨੂੰ ਕੀ ਤਕਲੀਫ ਹੋ ਸਕਦੀ ਔਰ ਕਿਉਂ ਹੋਵੇ? ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਚਲੋ ਉਹਨਾਂ ਦੀ ਗੱਲ ਪਾਸੇ ਰਹਿ ਗਈ ਤੇ ਸਾਡੇ ਜਿਹੜੇ ਵਿੱਚ ਪੰਜਾਬੀ ਬੈਠੇ ਨੇ ਜਾਲੇ, ਇਹ ਇਸ ਗੱਲ ਦੇ ਉੱਤੇ ਮਜ਼ਾਮਤ ਕਿਉਂ ਨਹੀਂ ਕਰਦੇ? ਇਹ ਵੀ ਇੱਕ ਮੇਨ ਰੂਟ ਕਾਜ਼ ਹੈ ਪੰਜਾਬ ਦੇ ਪੀਪਲਸ ਪਾਰਟੀ ਦਾ ਬੇੜਾ ਗਰਕ ਕਰਨ ਦੇ ਵਿੱਚ। ਕਿਉਂਕਿ ਲੋਕਾਂ ਦੇ ਦਿਲਾਂ 'ਚ ਇੰਜ ਦੀਆਂ ਗੱਲਾਂ ਬਹਿ ਜਾਂਦੀਆਂ ਨੇ ਔਰ ਉਹਨਾਂ ਨੂੰ ਫਿਰ ਮਹਿਸੂਸ ਕੀਤਾ ਜਾਂਦਾ ਹੈ ਦੂਜੀਆਂ ਜਮਾਤਾਂ ਵੱਲੋਂ ਸਾਡੇ ਖਿਲਾਫ। ਜਦੋਂ ਆਉਂਦੇ ਜੀ ਐਂਟੀ ਪੰਜਾਬ ਜਮਾਤ ਹੈ ਤੇ ਫਲਾਨਾ ਹੈ ਤੇ ਫਲਾਨਾ, ਅਸੀਂ ਉਹ ਤਾਸਰ ਜ਼ਾਹਿਰ ਕਰਨ ਦੀ ਬਜਾਏ ਕਿੱਡੀ ਵੱਡੀ ਬਦਕਿਸਮਤੀ ਕਿ ਜਿਹੜੀ ਜਮਾਤ ਜੰਮੀ ਹੀ ਪੰਜਾਬ ਦੇ ਵਿੱਚ ਹੈ, ਜਿਹਦੀ ਬੁਨਿਆਦ ਹੀ ਪੰਜਾਬ 'ਚ ਰੱਖੀ ਗਈ ਹੈ, ਉਹਨੂੰ ਅੱਜ ਇਹ ਵੀ ਸਬੂਤ ਦੇਣਾ ਪੈਂਦਾ ਮਜ਼ਹਬ ਤਰ੍ਹਾਂ, ਜਿਵੇਂ ਮਜ਼ਹਬ ਦੇ ਵਿੱਚ ਸਾਰੇ ਕ੍ਰੈਡਿਟ ਪਾਕਿਸਤਾਨ ਪੀਪਲਸ ਪਾਰਟੀ ਦੇ ਨੇ, ਲੇਕਿਨ ਸਬੂਤ ਦੇਣਾ ਪੈਂਦਾ ਕਿ ਅਸੀਂ ਮਜ਼ਹਬ ਦੇ ਖੈਰ ਖੁਆਹ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਣਨ ਵਾਲੀ ਜਮਾਤ ਨੂੰ ਸਬੂਤ ਦੇਣਾ ਪੈਂਦਾ ਹੈ ਕਿ ਅਸੀਂ ਪੰਜਾਬ ਦੁਸ਼ਮਣ ਨਹੀਂ ਹਾਂ। ਔਰ ਕਿਉਂ ਦੇਣਾ ਪੈਂਦਾ ਹੈ? ਇਹਨਾਂ ਲੋਕਾਂ ਦੀ ਵਜ੍ਹਾ ਤੋਂ। ਔਰ ਮੈਂ ਸਮਝਦਾ ਕਿ ਇਹਦੇ ਤੇ ਆਲਾ ਕਿਆਦਤ ਨੂੰ ਨੋਟਿਸ ਲੈਣਾ ਚਾਹੀਦਾ, ਬਿਲਖਸੂਸ ਸਾਡੇ ਚੇਅਰਮੈਨ ਨੂੰ ਤੇ ਸਾਡੇ ਸਦਰ ਨੂੰ, ਜਿਹੜੇ ਕਿ ਆਪ ਸਿੰਧੀ ਨੇ ਔਰ ਬਲੋਚ ਨੇ, ਉਹਨਾਂ ਨੂੰ ਇਸ ਚੀਜ਼ ਤੋਂ ਨੋਟਿਸ ਲੈਣਾ ਚਾਹੀਦਾ। ਅਗਰ ਅਸੀਂ ਪੰਜਾਬ 'ਚ ਪੋਲਿਟਿਕਸ ਕਰਨੀ ਹੈ ਤੇ ਇਹ ਰਵੱਈਆਂ ਦੇ ਨਾਲ, ਇਹ ਪਤਾ ਨਹੀਂ ਇਹ ਲੋਕ ਸ਼ਾਇਦ
ਜੀਐਸਏ ਤੋਂ ਇੱਧਰ ਪੀਪਲਸ ਪਾਕਿਸਤਾਨ ਪੀਪਲਸ ਪਾਰਟੀ ਸਿੰਧ ਚ ਸ਼ਾਮਲ ਹੋਏ ਨੇ ਕਿ ਕੀ ਵਜ੍ਹਾ ਹੈ ਕਿ ਇਹਦੀਆਂ ਚੀਜ਼ਾਂ ਕੋਲੇ ਬਾਤ ਨਹੀਂ ਆ ਰਿਹਾ। ਬਾਰ-ਬਾਰ ਰਿਕੁਐਸਟ ਕੀਤੀ ਕਿ ਯਾਰ ਜਦੋਂ ਤੱਕ ਤੁਹਾਡੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ, ਕੋਈ ਸਿੰਧ ਦੇ ਖਿਲਾਫ ਗੱਲ ਨਹੀਂ ਕਰ ਰਿਹਾ, ਆਪਣੀ ਗੱਲ ਕਰ ਰਿਹਾ, ਉਦੋਂ ਤੱਕ ਤੁਹਾਨੂੰ ਤਕਲੀਫ ਦਾ ਇਜ਼ਹਾਰ ਨਹੀਂ ਕਰਨਾ ਚਾਹੀਦਾ। ਅਸੀਂ ਸਿੰਧੀਆਂ ਦੀ ਹਰ ਖੂਬੀ ਜਿਹੜਾ ਹਾਈਲਾਈਟ ਕਰਦੇ ਆ। ਤੁਸੀਂ ਦੇਖਿਆ ਮੈਂ ਸਬੀਨ ਸ਼ਾਹ ਦਾ ਇੰਟਰਵਿਊ ਕੀਤਾ, ਕਿਉਂ ਕੀਤਾ? ਇਸੇ ਵਾਸਤੇ ਕਿ ਪੀਪਲਸ ਪਾਰਟੀ ਸਿੰਧ ਦਾ ਇੱਕ ਪੋਜ਼ਿਟਿਵ ਇਮੇਜ ਜਿਹੜਾ ਹੈ ਉਹ ਹਾਈਲਾਈਟ ਹੋਵੇ। ਕਿਆ ਕੋਈ ਸਿੰਧੀ ਜਰਨਲਿਸਟ ਇੱਥੇ ਆ ਕੇ ਕਿਸੇ ਪੰਜਾਬੀ ਦਾ ਇੰਟਰਵਿਊ ਕਰ ਰਿਹਾ ਕਿ ਪੰਜਾਬ ਦਾ ਵੀ ਪੋਜ਼ਿਟਿਵ ਇਮੇਜ ਜਿਹੜਾ ਹੈ ਉਹ ਨੈਸ਼ਨਲ ਲੈਵਲ ਤੇ ਹਾਈਲਾਈਟ ਹੋਵੇ? ਅਸੀਂ ਹਰ ਇਤਿਹਾਸ ਨਾਲ ਆਪਣੇ ਆਪ ਨੂੰ ਬਿਹਤਰ ਤਰਫ ਵਾਲਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਮੀਦ ਵੀ ਇਹੀ ਕਰਦੇ ਆ ਕਿ ਉਹ ਵੀ ਜਵਾਬ 'ਚ ਇਹੀ ਰਵੱਈਆ, ਇਹ ਸੜੀਆਂ ਮਾਰਨ ਵਾਲਾ ਰਵੱਈਆ ਜਿਹੜਾ ਹੈ ਇਹ ਖਤਮ ਕਰ। ਇਹ ਮੈਂ ਤੁਹਾਨੂੰ ਕਲਿੱਪ ਦਿਖਾਣਾ, ਉਸ ਤੋਂ ਬਾਅਦ ਤੁਸੀਂ ਮੈਨੂੰ ਇਹਦੇ ਤੇ ਓਪੀਨੀਅन ਦਿਆ ਜੀ। लोग ज्यादा चंदा देते हैं, मिडिल क्लास सरमाएदार कम इंटरेस्टेड है, कोई का तो देते होंगे, बाकी मिडिल क्लास ज़्यादातर चंदा देता है। और इसमें भी कौमों पे बटा हुआ मामला है। फर्स्ट तो हमें पंजाबी देते हैं, 90% डोनेशन इनका है, और इसके बाद उर्दू स्पीकिंग, इसके बाद मेमन स्पीकिंग। और अब जब से मैं ये कहने लगा हूँ कि भाई आपके इलाके पंजाब के डोनेशन पे चलते हैं, कराची के डोनेशन पे आप लोग क्यों हुकूकुल इबाद ह्यूमन राइट की तरफ आ क्यों नहीं रहे? तो अब थोड़ा थोड़ा ये मुझे किसी कौम को गिराना नहीं है, किसी को आगे नहीं बढ़ना, लेकिन मेरा एक काम है कि जो चीज़ जिस कौम में सच्चाई नज़र आती है वो मुझे बताना, दूसरी कौम को राय राह पे अमल में लेना। शाह जी मैं ये कहना चाह रहा था कि ਜਿਹੜੀ ਤੁਸੀਂ ਮੁੱਦਾ ਹੁਣ ਜਿਹੜਾ ਤੁਸੀਂ ਚੁੱਕਿਆ ਹੈ ਪੰਜਾਬੀ ਵਾਲਾ, ਇਹ ਬੇਸਿਕਲੀ ਇਹਦੇ ਨਾਲ ਇਹਦੀ ਸਿਚੁਏਸ਼ਨ ਜਿਹੜੀ ਹੈ ਉਹ ਇਤਨੀ ਸਾਦੀ नहीं है, थोड़ा कम्पलैक्स है। बिल्कुल जिस तरह पाकिस्तान ਨੂੰ ਅਸੀਂ ਕਹਿੰਦੇ ਹਾਂ ਕਿ ਜੀ नेशनलिज्म और एक परचम के साए तले हम सब एक हैं और दो कौमी नजरिया, ਵਿੱਚੋਂ ਤੇ ਕਹਾਣੀ ਪਤਲੀ ਹੈ, ਪਤਾ ਹੀ ਹੈ ਤੁਹਾਨੂੰ। इसी तरीके नाल चूंकि पाकिस्तान पीपल्स पार्टी भी जी है वो भी जाहिर है ਅਸੀਂ कहने ते हाँ कि जी एक फैडरल जमात है और फेडरेशन की गल करती है, मगर अगर तुसी ਜਿਹੜੀ पीरियड आया है इस पीपल्स पार्टी या पीपल्स पार्टी ਦੇ ਵਿੱਚ ਇਸ ਤਰ੍ਹਾਂ ਦੀ ਸੋਚ ਨੂੰ ਸਮਝਣ ਵਾਸਤੇ ਤੁਹਾਨੂੰ ਤਿੰਨ ਚਾਰ ਅਸੀਂ ਉਹਨਾਂ ਨੂੰ ਕੈਟਾਗਰਾਈਜ਼ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਭੁੱਟੋ ਸ਼ਹੀਦ ਪ੍ਰੀ ਇਲੈਕਸ਼ਨ ਇੱਕ ਪੀਪल्स ਪਾਰਟੀ ਸੀ, ਫਿਰ ਪੋਸਟ ਇਲੈਕਸ਼ਨ ਭੁੱਟੋ ਸ਼ਹੀਦ ਦੇ ਜ਼ਮਾਨੇ, ਫਿਰ 1977 ਤੱਕ ਪੀਪल्स ਪਾਰਟੀ ਸੀ, ਫਿਰ 1977 ਤੋਂ ਲੈ ਕੇ ਅੱਗੇ ਜਿਹੜਾ ਸਟਰਗਲ ਹੈ ਪੂਰੀ ਜ਼ਿਆ ਐਰਾ ਦੇ ਵਿੱਚ ਉਹ ਫਿਰ ਚਲਦੀ ਹੈ 88 ਤੱਕ, ਜਿੱਥੇ ਫਿਰ ਇਲੈਕਸ਼ਨ ਹੁੰਦੇ ਨੇ, बीबी शहीद आनी है, फिर बीबी शहीद तो लैके 2007 तक एक पीपल्स पार्टी है, फिर 2007 तो लैके अगे ऑनवर्ड एक पीपल्स पार्टी है। मैं इस वजह तो कैटेगराइज कर रहा कि साडी जिहड़ी चेयरमैनशिप है वो चेंज हुई है उतो, ते जिथे जिथे चेयरमैनशिप चेंज होंदी है बेसिकली होंदे ते बंदे ही ने ना, ते जिस वक्त भी किसी ऑर्गेनाइजेशन दा सिरे तो टॉप मैनेजमेंट चेंज होंदी है थलवे लैवल ते और सोच चलदी है, ट्रैवल करदी है। ਤੇ ਹੁਣ ਜਿਹੜੀ ਪੀਪल्स ਪਾਰਟੀ ਹੈ ਬੇਸਿਕਲੀ ਇਹ ਹੈ ਤੇ ਸਿਆਸੀ ਜਮਾਤ ਨਾ, ਔਰ ਸਿਆਸੀ ਜਮਾਤ ਜਿਹੜੀ ਹੈ ਉਸਨੇ ਵੋਟ ਲੈਣੇ ਨੇ, ਐਟ ਦੀ ਐਂਡ ਆਫ ਡੇ ਉਸਨੇ ਵੋਟ ਲੈਣਾ ਹੈ। ਅੱਗੇ ਅੱਜ ਕਾਫੀ ਇਸ ਮੌਜੂ ਤੇ ਗੱਲ ਹੋ ਰਹੀ ਹੈ ਤੇ ਵੋਟ ਜਿਹੜਾ ਹੁੰਦਾ ਹੈ ਉਹ ਜਿਹੜੀ ਵੋਟ ਲੈਣ ਤੋਂ ਪਹਿਲੇ ਜਾਂ ਉਹ ਕਰਾਊਡ ਔਰ ਉਹ ਇਨਸਾਨ ਔਰ ਉਹ ਹਜੂਮ ਜਾਂ ਉਹ ਨਜ਼ਰੀਆ ਜਾਂ ਉਹ ਜੋ ਕੁਝ ਵੀ ਹੁੰਦਾ ਹੈ, ਜਿਸ ਵਕਤ ਉਹ ਬੈਲਟ ਬਾਕਸ ਵਿੱਚ ਚਲਾ ਜਾਂਦਾ ਹੈ ਉਸ ਵਕਤ ਉਹ ਇੱਕ ਕਾਗਜ਼ ਦਾ ਟੁਕੜਾ ਹੋ ਜਾਂਦਾ ਹੈ, ਇੱਕ ਪਰਚੀ ਰਹਿ ਜਾਂਦੀ ਹੈ। ਉਹ ਪਰਚੀ ਜਿਹੜੀ ਹੁੰਦੀ ਹੈ ਉਹ ਪਰਚੀ ਨਾ ਉਹ ਸਿੰਧੀ ਹੁੰਦੀ ਹੈ, ਉਹ ਤੇ ਪਰਚੀ ਹੁੰਦੀ ਹੈ, ਨਾ ਉਹ ਪੰਜਾਬੀ ਹੁੰਦੀ ਹੈ, ਨਾ ਉਹ ਬਾਕੀ ਹੁੰਦੀ ਹੈ, ਨਾ ਉਹ ਪ੍ਰੀਸਾਈਜ਼ਲੀ ਦੱਸੋ ਠੀਕ ਹੋ ਗਈਆਂ ਨੇ ਗੱਲਾਂ, ਉਹ ਤਾਂ ਸਾਰਾ ਸਾਨੂੰ ਪਤਾ ਹੈ ਕਿ ਪਰਚੀ ਵੋਟ ਹੀ ਰਹਿਣਾ ਉਹਨੇ। ਉਹ ਹਾਂ ਉਹ ਹੁਣ ਜ਼ਾਹਿਰ ਉਹਨਾਂ ਨੇ ਸਿਆਸਤ ਕਰਨੀ ਹੈ, ਜਿਹੜੀ ਤੁਸੀਂ ਗੱਲ ਕੀਤੀ ਹੈ ਜਿੱਥੋਂ ਇਹ ਗੱਲ ਸ਼ੁਰੂ ਹੋਈ ਹੈ, ਤੁਸੀਂ ਉਹਨਾਂ ਨੇ ਸਿਆਸਤ ਕਰਨੀ ਹੈ ਸਿੰਧ ਦੇ ਵਿੱਚ। ਸਿੰਧ ਦੇ ਵਿੱਚ ਉਹਨਾਂ ਨੇ ਸਿੰਧ ਦੀ ਸਿਆਸਤ ਕਰਨੀ ਜਾਂ ਉਹਨਾਂ ਇੱਕ ਫੈਡਰਲ ਜਮਾਤ ਦੀ ਸਿਆਸਤ ਕਰਨੀ? ਤੁਸੀਂ ਸੈਕੰਡ ਕਰਦੇ ਹੋ ਜੀਐਸਐਨ ਦੀ ਸਿਆਸਤ? ਸ਼ਾਹ ਜੀ ਇਸ ਨੂੰ ਤੁਸੀਂ ਮਾਈਂਡ ਕਰੋ, ਮੈਂ ਸੈਕੰਡ ਨਹੀਂ ਕਰ ਰਿਹਾ, ਲੇਕਿਨ ਮੈਂ ਤੁਹਾਨੂੰ ਇਹ ਜ਼ਰੂਰ ਪੂਰੇ ਇਨਸਿਸਟ ਵੀ ਕਰਾਂਗਾ ਉਹ ਸਿੰਧ ਦੇ ਵਿੱਚ ਸਿੰਧ ਦੀ ਸਿਆਸਤ ਕਰਨਗੇ। ਪੰਜਾਬ ਦੇ ਵਿੱਚ ਮੈਂ ਕੱਲ ਪਰਸੋਂ ਜਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਗਰ ਤੁਸੀਂ ਉੱਥੇ ਕਾਂਗਰਸ ਸਿਆਸਤ ਦਾ ਮਾਡਲ ਪੇਸ਼ ਕਰੋਗੇ ਨਾ ਤੇ ਫਿਰ ਇੱਥੇ ਵੀ ਜਾਗ ਪੰਜਾਬੀ ਜਾਗ ਦਾ ਨਾਰਾ ਚੱਲੇਗਾ। ਹਾਂ ਇਹ ਹੀ ਮੈਂ ਕਹਿ ਰਿਹਾ, ਇਹ ਗੱਲ ਉਸ ਦਿਨ ਕੀਤੀ ਹੈ ਕਿ
ਇਹ ਐਗਜ਼ੈਕਟਲੀ ਇਹੀ ਗੱਲ ਮੈਂ ਕਹਿ ਰਿਹਾ ਕਿ ਅਗਰ ਸਿੰਧ ਦੇ ਵਿੱਚ ਸਿੰਧੀ ਜਿਹੜਾ ਹੈ ਉਹ ਸਿੰਧੀ ਸਿਆਸਤ ਕਰੇਗਾ ਔਰ ਬਲੋਚੀ ਜਿਹੜਾ ਹੈ ਉਹ ਬਲੋਚ ਸਿਆਸਤ ਕਰੇਗਾ ਔਰ ਐਂਟੀ ਪੰਜਾਬੀ ਜਿਹੜਾ ਉਹ ਡਿਜ਼ਾਈਨ ਕਰੇਗਾ ਆਪਣੀ ਸਿਆਸਤ ਨੂੰ, ਤੇ ਪੰਜਾਬ ਜਿਹੜੀ ਹੈ ਪੀਪਲਸ ਪਾਰਟੀ ਇਹ ਵੀ ਪੰਜਾਬੀ ਸਿਆਸਤ ਕਰੇਗੀ ਔਰ ਪੰਜਾਬ ਦੀ ਸਿਆਸਤ ਪੰਜਾਬੀ ਡਿਜ਼ਾਈਨ ਕਰੇਗਾ, ਇਹਦੀ ਸਟ੍ਰੈਟਜੀ ਵੀ ਡਿਜ਼ਾਈਨ ਜਿਹੜਾ ਕਰੇਗਾ ਉਹ ਪੰਜਾਬੀ ਕਰੇਗਾ, ਤਾਂ ਇਹ ਪੀਪਲਸ ਪਾਰਟੀ ਚੱਲੇਗੀ। ਅਗਰ ਇਹ ਸਿਆਸਤ ਡਿਜ਼ਾਈਨ ਜਿਹੜਾ ਹੈ ਉਹ ਕਰਨਾ ਸਿੰਧੀਆਂ ਨੇ ਜਾਂ ਸਰਾਇਕੀਆਂ ਨੇ ਤੇ ਫਿਰ ਤੇ ਉਹੀ ਹੋਏਗਾ ਜਿਹੜਾ ਇਸ ਵਕਤ ਪੀਪਲਸ ਪਾਰਟੀ ਦਾ ਹੋ ਰਿਹਾ ਜੋ ਕੁਝ ਇਹਦੇ ਨਾਲ। ਤੇ ਇਹ ਐਟ ਦੀ ਐਂਡ ਆਫ ਡੇ ਇਸ ਗੱਲ ਦੇ ਵਿੱਚ ਅਗਰ ਮਤਲਬ ਇਹ ਬਜ਼ਾਹਿਰ ਤੇ ਬੜੀ ਅਜੀਬ ਜਿਹੀ ਗੱਲ ਲੱਗ ਰਹੀ ਹੈ ਕਿ ਫੈਡਰਲ ਜਮਾਤ ਦੇ ਵਿੱਚ ਰਹਿੰਦੇ ਹੋਇਆ ਇਹ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਮਗਰ ਚੂੰਕਿ ਸਿਆਸਤ ਇਸ ਵਕਤ ਓਵਰਆਲ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੀ ਹੋ ਗਈ ਹੈ ਇੱਥੇ ਤੇ ਬਲਕਿ ਈਵਨ ਅੱਗੇ ਤੁਸੀਂ ਇਹ ਗੱਲ ਕਰ ਰਹੀ ਹੈ ਨਾ, ਹੁਣ ਆਇਆ ਕਿ ਤੁਹਾਡੀ ਕਿਆਦਤ ਅਦਰ ਦੇਗੀ ਸੇਮ ਮਾਡਲ ਦੀ ਸਿਆਸਤ ਪੀਪਲਸ ਪਾਰਟੀ ਪੰਜਾਬ ਨੂੰ ਕਰਨ ਦੀ, ਇੱਥੇ ਐਂਟੀ ਸਿੰਧੀ ਐਂਟੀ ਬਲੋਚ ਐਂਟੀ ਪਸ਼ਤੂਨ ਸਿਆਸਤ ਕਰਨ ਦੀ ਇਜਾਜ਼ਤ ਮਿਲੇਗੀ ਇੱਥੋਂ ਸਾਡੀ ਜਿਹੜੀ ਪੰਜਾਬ ਦੀ ਕਿਆਦਤ ਹੈ ਇਹਨੂੰ, ਜਾਂ ਇਹ ਨਵਾਜ਼ ਸ਼ਰੀਫ ਨੂੰ ਹੀ ਦੇਣਾ ਫਿਰ? ਅੱਛਾ ਇਹ ਥੋੜਾ ਟ੍ਰਿਕੀ ਜਿਹਾ ਕੰਮ ਹੈ। ਮੈਂ ਸਮਝਦਾ ਕਿ ਨਾ ਤੇ ਪੀਪਲਸ ਪਾਰਟੀ ਸਿੰਧ ਨੂੰ ਇਹ ਕਹਿ ਰਹੀ ਹੋਏਗੀ ਮਰਕਜ਼ ਤੋਂ, ਯਾਨੀ ਜਿਹਨੂੰ ਤੁਸੀਂ ਕਹਿ ਰਹੇ ਹੋ ਸੈਂਟਰਲ ਕਿਆਦਤ, ਜ਼ਾਹਿਰ ਤੁਹਾਨੂੰ ਪਤਾ ਹੈ ਕਿ ਪ੍ਰੋਮਿਸ ਦੀ ਆਪਣੀ ਸਿਆਸਤ ਹੁੰਦੀ ਹੈ, ਸੈਂਟਰਲ ਦੀ ਆਪਣੀ, ਨਾ ਤੇ ਸੈਂਟਰਲ ਵਾਲੀ ਪਾਰਟੀ ਸਿੰਧੀਆਂ ਨੂੰ ਅਸੂਲੀ ਤੌਰ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਸ਼ਟ ਅਪ ਕਰ ਦੇਣੀ ਚਾਹੀਦੀ ਹੈ ਅਸੂਲੀ ਤੌਰ ਤੇ ਜਿਹੜੀ ਤੁਸੀਂ, ਲੇਕਿਨ ਅਗਰ ਉਹ ਨਹੀਂ ਦੇ ਰਹੇ ਇਹਦਾ ਮਤਲਬ ਹੈ ਕਿ ਕਿਧਰੇ ਨਾ ਕਿਧਰੇ ਫੈਡਰਲ ਜਿਹੜਾ ਸਾਡੀ ਸੈਂਟਰਲ ਕਿਆਦਤ ਹੈ ਉਹਦੇ ਵਿੱਚ ਜਿਹੜਾ ਹੈ ਉਹ ਮਾਈਂਡਸੈਟ ਸਿੰਧੀ ਮਾਈਂਡਸੈਟ ਜਿਹੜਾ ਹੈ ਉਹ ਡੋਮੀਨੇਟ ਕਰ ਰਿਹਾ, ਉੱਥੇ ਪੰਜਾਬੀ ਡੋਮੀਨੇਸ਼ਨ ਨਹੀਂ ਹੈ। ਅਗਰ ਹੁੰਦੀ ਵੀ ਤੇ ਫਿਰ ਉਹ ਬੋਲਦੇ ਨਾ ਉੱਥੇ ਪੰਜਾਬੀ ਕੋਈ ਅਗਰ ਉੱਥੇ ਫੈਡਰਲ ਦੇ ਵਿੱਚ ਸਾਡੀ ਕਿਆਦਤ ਦੇ ਵਿੱਚ ਮੌਜੂਦ ਹੁੰਦਾ ਸੈਂਟਰਲ ਵਿੱਚ, ਤੇ ਜਦਕਿ ਐਨ ਸਾਡੇ ਜਨਰਲ ਸੈਕਟਰੀ ਸਾਹਿਬ ਨਈਰ ਬੁਖਾਰੀ ਸਾਹਿਬ ਅਸੂਲੀ ਤੌਰ ਤੇ ਸ਼ਟ ਅਪ ਕਾਲ ਬਣਦੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿੱਥੋਂ ਇਹ ਸਾਡੀ ਡਿਸਕਸ਼ਨ ਦਾ ਆਗਾਜ਼ ਹੋਇਆ ਹੈ ਅਸੂਲੀ ਤੌਰ ਤੇ ਸ਼ਟ ਅਪ ਕਾਲ ਬਣਦੀ ਹੈ। ਲੇਕਿਨ ਅਗਰ ਉਹ ਨਹੀਂ ਕਹਿ ਰਹੇ ਤੇ ਇਹਦਾ ਮਤਲਬ ਹੈ ਕਿਧਰੇ ਨਾ ਕਿਧਰੇ ਸ਼ਾਇਦ ਉਹ ਵੀ ਕਹਿ ਰਹੇ ਹੋਣ ਕਿ ਇਹ ਆਪਣੀ ਸਿਆਸਤ ਕਰਦੇ ਰਹਿਣ, ਜਿਸ ਤਰ੍ਹਾਂ ਆਰਗੇਨਾਈਜੇਸ਼ਨ ਦਾ ਜਿਸ ਵਕਤ ਉੱਤੋਂ ਪਿਰਾਮਿਡ ਕਮਜ਼ੋਰ ਹੁੰਦਾ ਹੈ ਤੇ ਫਿਰ ਥੱਲੇ ਤਾਕਤਵਰ ਹੋ ਜਾਂਦੀਆਂ ਨੇ ਚੀਜ਼ਾਂ। ਅਨਫੋਰਚੂਨੇਟਲੀ ਬਦਕਿਸਮਤੀ ਨਾਲ ਚੁੱਕੇ ਪੰਜਾਬ ਜਿਹੜਾ ਹੈ ਉਹ ਅਸੀਂ ਜੇਤੂ ਨਹੀਂ ਆ, ਸਾਡਾ ਪੰਜਾਬ ਵਿੱਚ ਹੁਣ ਬਸਤੀ ਪੰਜਾਬ ਵਿੱਚ ਇੱਕ ਸੀਟ ਹੈ ਤੇ ਉਧਰ ਵਸੇਬ ਵਿੱਚ 3-4 ਸੀਟਾਂ ਨੇ ਤੇ ਅਸੀਂ ਜ਼ਾਹਿਰ ਹੈ ਉਹ ਸਾਡੀ ਤਾਦਾਦ ਨਹੀਂ ਹੈ। ਪੰਜਾਬ ਨੂੰ ਉਹ ਨਹੀਂ ਕੀਤਾ, ਅਸੀਂ ਪੰਜਾਬ ਨੂੰ ਉਹ ਨਹੀਂ ਕੀਤਾ ਤੇ ਬਸਤੀ ਪੰਜਾਬ 'ਚ ਇਹ ਹਾਲਤ ਰਹੀ ਤੇ ਅਗਲੀ ਵਾਰੀ 4 ਵੀ ਨਹੀਂ ਰਹਿਣਗੀਆਂ ਅਗਰ ਇਹ ਰਵੱਈਆ ਰਹੇਗਾ। ਔਰ ਦੂਸਰਾ ਮੈਨੂੰ ਇਹ ਦੱਸੋ ਨਾ ਕਿ ਮੈਨੂੰ ਜਿਵੇਂ ਤਕਲੀਫ ਹੁੰਦੀ ਹੈ ਇਹਦੇ ਤੇ, ਇਸ ਤਰ੍ਹਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨੂੰ ਜਾਂ ਪੰਜਾਬ ਦੀ ਕਿਆਦਤ ਨੂੰ ਕਿਉਂ ਨਹੀਂ ਹੁੰਦੀ? ਅਗਰ ਇਹ ਅਸੀਂ ਮਾਡਲ ਕਰਾਂਗੇ ਤੇ ਫਿਰ ਕਿਆਦਤ ਜੜ ਲੈਗੀ, ਅਗਰ ਜੜ ਲੈਗੀ ਤਾਂ ਠੀਕ ਹੈ ਅਸੀਂ ਤਾਂ ਕਰ ਸਕਦੇ ਹਾਂ। ਫਿਰ ਅਸੀਂ ਤਾਂ ਫਿਰ ਜਿਵੇਂ ਇਹ ਬੈਸ਼ਿੰਗ ਕਰਦੇ ਨੇ ਪੂਰੀ ਦੀ ਪੂਰੀ 14 ਕਰੋੜ ਜਾਂ 12 ਕਰੋੜ ਆਵਾਮ ਨੂੰ ਦੀ ਬੈਸ਼ਿੰਗ ਕਰਦੇ ਨੇ ਔਰ ਜਾਇਜ਼ ਨਜਾਇਜ਼ ਕਰਦੇ ਨੇ, ਤੇ ਫਿਰ ਉਸੇ ਤਰ੍ਹਾਂ ਅਸੀਂ ਵੀ ਦੂਜੀਆਂ ਅਕਵਾਮ ਦੇ ਖਿਲਾਫ ਸ਼ੁਰੂ ਹੋ ਜਾਈਏ। ਜੀ ਭੱਟੀ ਸਾਹਿਬ, ਮੈਂ ਕੁਛ ਅਰਜ਼ ਕਰਨਾ ਚਾਹੁੰਦਾ ਸੀ। ਪਹਿਲੀ ਬਾਤ ਇਹ ਹੈਗੀ ਹੈ ਜਿਹੜੀ ਪੰਜਾਬ ਦੀ ਗੱਲ ਉਹ ਇਹ ਵੇ ਕਿ ਸਾਡੇ ਜ਼ਿਲ੍ਹਿਆਂ ਨੂੰ ਕਿਸੇ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਭੁੱਟੋ ਸਾਹਿਬ ਦਾ ਆਪਣਾ ਸ਼ਜਰਾ ਨਸਬ ਕੀ ਹੈਗਾ। ਭੁੱਟੋ ਸਾਹਿਬ ਦੀਆਂ ਜਿਹੜੀਆਂ ਕਿਤਾਬਾਂ ਜਾਂ ਬੀਬੀ ਸਾਹਿਬਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਰਹੀ ਹੈ ਨਾ, ਤੇ ਉਹਨਾਂ ਦੇ ਵਿੱਚੋਂ ਪਤਾ ਚੱਲ ਜਾਂਦਾ ਵਾ ਕਿ ਬੇਸਿਕਲੀ ਭੁੱਟੋ ਸ਼ਹੀਦ ਖੁਦ ਪੰਜਾਬੀ ਨਾਲ ਨਸਲ ਨੇ ਔਰ ਅੱਜ ਵੀ 70 ਕਲਿਫਟਨ ਤੇ ਜਿਹੜਾ ਸ਼ਜਰਾ ਨਸਬ ਮੌਜੂਦ ਹੈ ਉਹ ਵੀ ਰਾਜਪੂਤ ਭੱਟੀ ਲਿਖਿਆ ਹੋਇਆ। ਇਹ ਇਲਾਕੇ ਦੇ ਵਿੱਚ ਜਿਹੜੇ ਤਲਫਜ਼ ਦੇ ਵਜ੍ਹਾ ਨਾਲ ਨਾ ਕੋਈ ਭੱਟੀ ਹੋ ਗਿਆ, ਕੋਈ ਭੱਟੋ ਹੋ ਗਿਆ, ਜਾਂ ਕੋਈ ਪੁੱਟਾ ਆ ਗਿਆ, ਕੋਈ ਭੱਟੇ, ਕੋਈ ਬਟੇਰੇ ਤੇ ਕੋਈ ਬਟਵਾ। ਤੇ ਬੁਨਿਆਦੀ ਤੌਰ ਤੇ ਇਹ ਭੁੱਟੋ ਖਾਨਦਾਨ ਜਿਹੜਾ ਨਾ ਉਹ ਵੀ ਪੰਜਾਬੀ ਨਸਲ ਹੈ। ਤੇ ਬਾਕੀ ਜਿਹੜੇ ਹੈਗੇ ਸਾਡੇ ਦੋਸਤ ਜਿਹੜੇ ਨੇ ਜਿਆਲੇ ਨੇ, ਇਲਮ ਘੱਟ ਵਾ, ਜਜ਼ਬਾਤੀ ਅਸੀਂ ਬਹੁਤੇ ਹਾਂ। ਕੋਈ ਸਿੰਧ ਪੰਜਾਬ ਦੀ ਗੱਲ ਕਰੀਏ ਸਾਡੇ ਪੀਪਲਸ ਪਾਰਟੀ ਨਾ ਤੇ ਸਿੰਧ ਦੀ ਪਾਰਟੀ ਹੈ, ਨਾ ਪੰਜਾਬ ਦੀ ਪਾਰਟੀ ਹੈ, ਨਾ ਬਲੋਚਿਸਤਾਨ ਦੀ, ਨਾ ਕਸ਼ਮੀਰ ਦੀ, ਨਾ ਕਿਸੇ ਪਖਤੂਨਖਵਾ ਦੀ। ਉਹ ਤਾਂ ਪਾਰਟੀ ਜਿਹੜੀ ਹੈ ਨਾ ਪਾਕਿਸਤਾਨ ਦੇ ਆਵਾਮ ਦੀ ਪਾਰਟੀ ਔਰ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਨੇ। ਬਹੁਤ ਸੋਹਣੀ ਗੱਲ। ਇੱਕਾ ਦੁੱਕਾ ਲੋਕ ਨੇ ਜਿਹੜੇ ਕਿ ਸਾਡੇ ਦੇ ਅਸਲੀਅਤ ਨੂੰ ਲੈ ਕੇ ਤੁਰਦੇ ਨੇ ਔਰ ਉੱਤੇ ਗੱਲਾਂ ਵੀ ਕਰਦੇ ਨੇ, ਲੇਕਿਨ ਉਹਨਾਂ ਦੀ ਮੇਰੇ ਖਿਆਲ ਹੈ ਕਿ ਸਾਨੂੰ ਅਵਾਇਡ ਕਰਦੇ ਰਹਿਣਾ
ਤੇ ਜਿਹੜੇ ਗੱਲ ਕੋਈ ਜ਼ਿਆਦਾ ਸਖਤੀ ਨਾ ਕਰਦਾ ਤੇ ਫਿਰ ਉਹਨੂੰ ਵਾਕਈ ਜਰਾ ਖਾਮੋਸ਼ ਕਰਾ ਦੇਣਾ ਚਾਹੀਦਾ ਨਾ, ਉਹਨੂੰ ਉਹਦੇ ਹਕਾਇਕ ਦੱਸ ਦੇਣੇ ਚਾਹੀਦੇ ਆ। ਨਹੀਂ, ਮੇਰਾ ਖਿਆਲ ਹੈ ਕਿ ਇੰਨੀ ਜ਼ਿਆਦਾ ਡੈਮੇਜ ਹੋ ਚੁੱਕੀ ਨਾ ਸਾਡੀ ਸਿਆਸਤ ਇਸ ਵਜ੍ਹਾ ਤੋਂ 2000 ਸਪੈਸ਼ਲੀ 2008 ਤੋਂ ਲੈ ਕੇ ਅੱਜ ਤੱਕ, ਕਿ ਇਸ ਡੋਮੀਨੈਂਸ ਦੀ ਵਜ੍ਹਾ ਤੋਂ ਸਾਡੀ ਸਿਆਸਤ ਪੰਜਾਬ ਦੇ ਵਿੱਚ ਦਿਨ ਬ ਦਿਨ ਜ਼ਵਾਲ ਪਜ਼ੀਰ ਹੋਈ, ਔਰ ਹਾਲਤ ਇਹ ਹੋ ਗਈ ਹੁਣ ਸਾਡੀ ਕਿ ਮਤਲਬ ਸਾਡਾ ਸਰਵਾਈਵਲ ਹੀ ਇੱਕ ਤਰ੍ਹਾਂ ਦਾ ਮੁਸ਼ਕਲ ਹੋਇਆ। ਕਿ ਪੀਪਲਸ ਪਾਰਟੀ ਜਿਹੜੀ ਸਾਡੇ ਆਪਣੇ ਮਨਸ਼ੂਰ ਹੈਗਾ ਉਹ ਤੋਂ ਹੀ ਅਟੈਕ ਹੋਈ ਹੈ ਇਸ ਵੇਲੇ। ਤੇ ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਨਾ ਕਿ ਅਸੀਂ ਹੋਰ ਫਲੋਈ ਮਾਮਲਿਆਂ ਦੇ ਵਿੱਚ ਚਲ ਗਏ, ਜਿਹਦੇ ਵਿੱਚ ਕਿਸੇ ਨੇ ਸਬਾਈ ਅਸਬੀਅਤ ਪੜ ਲਈ, ਕਿਸੇ ਨੇ ਲਿਸਾਨ ਨਹੀਂ ਪੜ ਲਈ। ਮੈਨੂੰ ਇਹ ਨਹੀਂ ਸਮਝ ਲੱਗਦਾ ਕਿ ਇਲਾਕਿਆਂ ਦੀ ਵੰਡ ਕਰਕੇ ਕਰਨਾ ਕੀ। ਹੁਣ ਇੱਥੇ ਸਾਡੇ ਵਿੱਚ ਸਰਾਇਕੀ ਹਿੱਸਾ ਲੈ ਜਾਂਦਾ ਹੋਇਆ, ਕੱਲ ਨੂੰ ਹਜ਼ਾਰਾਂ ਦਾ ਡਿਵੀਜ਼ਨ ਵੀ ਆ ਜਾਏ, ਉਹ ਵੀ ਆ ਜਾਏਗਾ। ਤੇ ਫਿਰ ਉਸ ਤੋਂ ਬਾਅਦ ਕੀ ਹੋਏਗਾ, ਸਾਡੇ ਇੱਥੇ ਹੁਣ ਕੋਈ ਝੰਗਵੀ ਵੀ ਉੱਠ ਖੜੇ ਨੇ ਤੇ KPK ਵਾਲੇ ਕਹਿੰਦੇ ਨੇ ਕਿ ਸਾਡਾ ਅਟਕ ਤੇ ਹੈਗਾ ਵਾ। ਕਿੱਥੇ ਕਿੱਥੇ ਕਰ ਜਾਵਾਂਗੇ, ਇਹਦਾ ਅਸੀਂ ਕਿੱਥੇ ਕਰ ਜਾਵਾਂਗੇ। ਲਿਹਾਜ਼ਾ ਇਹਨਾਂ ਤੋਂ ਅਸੀਂ ਬਿਹਤਰ ਹੈ ਕਿ ਅਵਾਇਡ ਕਰੀਏ। ਜਿਹੜੇ ਕੋਈ ਲੋਕ ਗਲਤ ਬੋਲਦਾ ਹੈਗਾ ਵਾ ਉਹਨੂੰ ਥੋੜਾ ਜਿਹਾ ਸਖਤੀ ਨਾਲ ਸਮਝਾ ਵੀ ਦੇਣਾ ਚਾਹੀਦਾ। ਨਹੀਂ ਹੁਣ ਸਮਝਦਾ ਤੇ ਉਹਦਾ ਫਿਰ ਹੱਲ ਤੇ ਕੋਈ ਨਹੀਂ। ਹਾਂ ਬਿਲਕੁਲ, ਇਹਦਾ ਕੋਈ ਹੱਲ ਨਹੀਂ। ਔਰ ਇਹ ਇੱਕ ਐਸਾ ਮਸਲਾ ਹੈ ਜਿਹਦੇ ਉੱਤੇ ਜ਼ਰੂਰ ਅਗਰ ਅਸੀਂ ਪੰਜਾਬ 'ਚ ਵਾਪਸੀ ਚਾਹੁੰਦੇ ਹਾਂ ਤੇ ਇਹਦੇ ਉੱਤੇ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਔਰ ਕਹਿ ਦਿੱਤਾ ਵੀ ਅਸੀਂ ਹੁਣ ਸੈਂਟਰਲ ਪੰਜਾਬ ਨੂੰ ਤਾਂ ਤੁਹਾਡੇ ਸਾਹਮਣੇ ਹੈ, ਹੁਣ ਅੱਜ ਦੁੱਖ ਚਿੜੇ ਨੇ ਤਾਂ ਛੇੜ ਹੀ ਲਈਏ। ਸੈਂਟਰਲ ਪੰਜਾਬ ਨੂੰ ਤਾਂ ਇਹਨਾਂ ਬਿਲਕੁਲ ਹੀ ਲਾਵਾਰਸ ਸਮਝ ਲਿਆ, ਯਤੀਮ ਬਣਾ ਦਿੱਤਾ। ਸਾਡੇ ਕੋਲ ਕੀ ਹੈ? ਕੋਈ ਚੀਜ਼ ਹੈ ਜਿਹੜੀ ਸਾਡੇ ਕੋਲ ਨੇ ਕਿ ਪੰਜਾਬੀ ਦੇ ਵਿੱਚ ਹੁੰਦਾ ਸੀ ਕਢਾਉਣਾ ਛਣਕਣਾ ਇਹਨੂੰ ਕਹਿੰਦੇ ਆ। ਨਹੀਂ ਉਹ ਜਿੱਤੇ ਕੱਢੇ ਆ ਤੇ ਉਹ ਆਪਣੇ ਮਖਦੂਮਜ਼ਾਦਾ ਉਹਨਾਂ ਦਾ ਮਹਿਮੂਦ ਸਾਹਿਬ ਦਾ ਬਿਆਨ ਵੀ ਸੁਣਿਆ ਵਾ ਕਿ ਜਿਹਦੇ ਵਿੱਚ ਉਹ ਫਰਮਾ ਰਹੇ ਨੇ ਕਿ ਸਾਨੂੰ ਆਵਾਮ ਦੇ ਸਿਆਸਤ ਨਹੀਂ ਕਰਨੀ, ਖਵਾਸ ਦੀ ਸਿਆਸਤ ਕਰਨੀ ਹੈ। ਕਿ ਉਹ ਦੱਸ ਰਹੇ ਨੇ ਕਿ ਅਗਰ ਮੇਰੇ ਵਿੱਚ ਇਖਤਿਆਰ ਚ ਹੁੰਦਾ ਕਿ ਮੈਂ ਬਿਜਲੀ ਦਾ ਰੇਟ ਉਹ ਮਤਲਬ 100 ਰੁਪਏ ਯੂਨਿਟ ਕਰ ਦਿੰਦਾ, ਪੈਟਰੋਲ ਮੈਂ 500 ਰੁਪਏ ਲੀਟਰ ਕਰ ਦਿੰਦਾ। ਅਸੀਂ ਆਵਾਮ ਦੀ ਸਿਆਸਤ ਨਹੀਂ ਕਰਨੀ ਹੈਗੇ, ਨਾ ਉਹਨਾਂ ਦੀ ਤਰਜਮਾਨੀ ਕਰ ਰਹੇ ਹਾਂ। ਤੇ ਜਦੋਂ ਏਦਾਂ ਦੇ ਲੋਕ ਆ ਕੇ ਉੱਥੇ ਬੈਠਣਗੇ ਫਿਰ ਹਰ ਬੰਦੇ ਦੀ ਆਪਣੀ ਗੱਲ ਹੁੰਦੀ ਹੈ ਔਰ ਬੇਮੁਹਾਰ ਹੋ ਜਾਂਦੇ ਨੇ। ਅੱਛਾ, ਇਹ ਇਸ ਤਰ੍ਹਾਂ ਗੱਲ ਹੈ ਕਿ ਹੁਣ ਮੈਂ ਕਸੂਰ ਤੋਂ ਆ, ਪੰਜਾਬ ਦੇ 36 ਜ਼ਿਲ੍ਹੇ ਨੇ। ਹੁਣ ਜੇ ਮੈਂ ਕਹਾਂ ਕਿ ਲੈਲਪੁਰ ਦੀ ਵੀ ਕੋਈ ਗੱਲ ਨਹੀਂ ਔਰ ਸਹੀ ਤੋਂ ਕੋਚ ਕਰੇ ਜਾਂ ਕੋਈ ਗੱਲ ਕਰੇ ਲੈਲਪੁਰ ਦੀ, ਮੈਂ ਉਹਨੂੰ ਕਰਾ ਦਿਆਂ। ਜੇ ਸਫਰ ਕਰੇ ਚਕਵਾਲ ਦੀ ਗੱਲ ਤੇ ਮੈਂ ਉਹਨੂੰ ਕਰਾ ਦਿਆਂ। ਇਹ ਇੰਝ ਦੀ ਗੱਲ ਹੈ ਕਿ ਤੁਸੀਂ ਇੱਕ ਵਫਾਕੀ ਜਮਾਤ ਦਾ ਹਿੱਸਾ ਹੋ ਔਰ ਤੁਸੀਂ ਬੁਗਜ਼ ਦਾ ਤਾਸਬ ਦਾ ਇਜ਼ਹਾਰ ਕਰ ਰਹੇ ਹੋ ਵਫਾਕ ਦੀ ਇੱਕ ਸਭ ਤੋਂ ਵੱਡੀ ਜਮਹੂਰੀ ਅਕਲੀਅਤ ਨਾਲ, ਤੇ ਉਹਦੇ ਤੋਂ ਬਾਅਦ ਫਿਰ ਵਫਾਕੀ ਜਮਾਤ ਦਾ ਇਮੇਜ ਕਿੰਨਾ ਕੁ ਬਾਕੀ ਰਹਿ ਜਾਏਗਾ। ਚਲੋ ਅਗਲੇ ਮੁੱਦੇ ਤੇ ਜਾਂਦੇ ਹਾਂ ਅਸੀਂ। ਜ਼ਫਰ ਆ ਜਿਹੜਾ ਲਾਹੌਰ 'ਚ ਹੋ ਰਿਹਾ ਜਲਸਾ, ਬੈਕ ਦਾ ਹੀ ਕਹਿ ਗਿਆ, ਇਹ ਜਿਹੜਾ JUI ਦਾ ਜਲਸਾ ਇੱਥੇ ਮਨਾਰੇ ਪਾਕਿਸਤਾਨ, ਬਹੁਤ ਹੀ ਕਾਮਯਾਬ ਜਲਸਾ, ਬਹੁਤ ਹੀ ਕਾਮਯਾਬ। ਲੇਕਿਨ ਮੈਂ ਤੁਹਾਡੇ ਕੋਲੋਂ ਇਹ ਨਹੀਂ ਪੁੱਛਣਾ ਚਾਹੁੰਦਾ ਕਿਉਂਕਿ ਉਹ ਵੀ ਮੈਂ ਵੀ ਵੇਖਿਆ ਕਾਮਯਾਬ ਜਲਸਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਫੰਡਿੰਗ ਕਿੱਥੋਂ ਆ ਗਈ? ਇਹ ਜਦੋਂ ਬਾਅਦ 'ਚ ਕੋਰਟ ਮਾਰਸ਼ਲ ਹੁੰਦੇ ਫਿਰਦੇ ਨੇ ਤੇ ਉਦੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਜੀ ਆ ਫਲਾਨਾ ਜਿਹੜਾ ਸੀ ਆ ਫਲਾਨੀ ਪਾਰਟੀ ਦੇ ਪਿੱਛੇ ਸੀ, ਆ ਫਲਾਨੀ ਮੂਵ ਦੇ ਪਿੱਛੇ ਸੀ। ਤੇ ਮੌਕੇ ਤੇ ਗੱਲਾਂ ਕਿਉਂ ਨਹੀਂ ਸਾਹਮਣੇ ਆਉਂਦੀਆਂ? ਏਡਾ ਵੱਡਾ ਜਲਸਾ ਆਰਗੇਨਾਈਜ਼ ਕਰਨਾ ਔਰ ਇਹ JUIF ਦੀ ਫੋਲੋਇੰਗ ਤੁਹਾਨੂੰ ਪਤਾ ਹੈ ਸਪੈਸ਼ਲੀ ਵਸਤੀ ਪੰਜਾਬ 'ਚ ਐਵੇਂ ਨਾ ਹੋਣ ਦੇ ਬਰਾਬਰ ਹੈ। ਅਲਾਮਤੀ ਜੀ ਬਾਕੀ ਦੀਨੀ ਜਮਾਤਾਂ ਦੀ ਹੈ, ਜਮਾਤ ਇਸਲਾਮੀ ਦੀ ਹੈ, ਲਬੈਕ ਦੀ ਬਹੁਤ ਜ਼ਿਆਦਾ ਹੈ। ਮੋਸਟਲੀ ਜਦੋਂ ਜਲਸੇ ਹੁੰਦੇ ਨੇ ਲੋਕੀ ਬਾਹਰੋਂ ਆਉਂਦੇ ਨੇ। ਇੰਨੀ ਵੱਡੀ ਮੋਬਿਲਾਈਜੇਸ਼ਨ ਕਿੰਝ ਮੁਮਕਿਨ ਹੁੰਦੀ ਹੈ ਕਿ ਕਿੱਥੋਂ ਇੰਨਾ ਪੈਸਾ ਆਉਂਦਾ ਹੈ ਕਿ ਏਡੀ ਮੈਸ ਲੈਵਲ ਦੀ ਮੋਬਿਲਾਈਜੇਸ਼ਨ ਹੁੰਦੀ ਹੈ ਔਰ ਮਨਾਰੇ ਪਾਕਿਸਤਾਨ ਭਰਿਆ ਦਿਸਦਾ ਸਾਨੂੰ? ਜ਼ਰਾ ਇਹ ਤਾਂ ਵਾਅਦੇ ਕਰੋ ਜੀ। ਸ਼ਾਹ ਜੀ ਉਹ ਇਸ ਮੁੱਦੇ ਤੇ ਵੀ ਗੱਲ ਕਰਨੇ ਆ, ਲੇਕਿਨ ਮੈਂ ਸੈਕੰਡ ਕਰਾਂਗਾ ਭੱਟੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਬੜੀ ਮਜ਼ਬੂਤ ਗੱਲ ਕੀਤੀ ਹੈ। ਪਿਛਲੇ ਸਾਡਾ ਜਿਹੜਾ ਸੈਗਮੈਂਟ ਤੁਸੀਂ ਜ਼ਿਕਰ ਕੀਤਾ ਹੈ, ਜਿਸ ਵਕਤ ਪਾਰਟੀ ਦੇ ਅੰਦਰ ਨਜ਼ਰੀਆ ਕਮਜ਼ੋਰ ਹੋਣਾ ਹੈ ਨਾ ਤੇ ਫਿਰ ਉਹਦੇ ਵਿੱਚ ਗਰੋਹੀ ਜਿਹੜੇ ਤਾਸਬਾਤ ਹੁੰਦੇ ਨੇ, ਉਹਦੇ ਵਿੱਚ ਫਿਰਕਾਵਾਰੀਅਤ ਹੈ, ਇਹ ਜਿਹੜੀ ਕੱਲ ਪਰਸੋਂ ਤੋਂ ਅਸੀਂ ਡਿਸਕਸ਼ਨ ਕਰ ਰਹੇ ਹਾਂ, ਉਹ ਚੀਜ਼ਾਂ ਉੱਭਰ ਰਹੀਆਂ ਨੇ। ਉਹਦੀ
ਆਇਤ ਵਜ੍ਹਾ ਪੀਪਲਸ ਪਾਰਟੀ ਦੇ ਵਿੱਚ ਤੇ ਚੁੱਕੇ ਸਭ ਅਸੀਂ ਨਜ਼ਰੀਆ ਤੇ ਉਹੀ ਹੈ ਨਾ, ਸਿੰਪਲ ਤਰੀਨ ਨਜ਼ਰੀਆ ਹੈ ਹੈਵ ਐਂਡ ਹੈਵ ਨਾਟਸ। ਉਸ ਤੋਂ ਜਿਸ ਵਕਤ ਅਸੀਂ ਹਟੇ ਹਾਂ ਔਰ ਮੁਸਾਵਾਤ ਔਰ ਸੋਸ਼ਲਿਜ਼ਮ ਔਰ ਇਹਨਾਂ ਚੀਜ਼ਾਂ ਤੋਂ ਹਟੇ ਹਾਂ, ਤੇ ਹੁਣ ਫਿਰ ਉਹਦੇ ਵਿੱਚ ਆਬਵੀਅਸਲੀ ਕੋਈ ਸੌਦਾ ਤੇ ਵਿਕੇਗਾ, ਉਹਦੇ ਵਿੱਚ ਫਿਰ ਨੈਸ਼ਨਲਿਜ਼ਮ ਵੀ ਵਿਕ ਰਿਹਾ, ਕੋਈ ਸਿੰਧੀ ਬਣ ਗਿਆ, ਕੋਈ ਪੰਜਾਬੀ ਬਣ ਗਿਆ, ਕੋਈ ਬਰੇਲਵੀ ਬਣ ਗਿਆ, ਕੋਈ ਸ਼ੀਆ ਬਣ ਗਿਆ, ਤੇ ਕੋਈ ਆਪਣੀ ਗੱਲ ਹੋਈ। ਇਸੇ ਤਰੀਕੇ ਨਾਲ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ, ਇਹ ਆਬਵੀਅਸਲੀ ਇਤਨਾ ਵੱਡਾ ਜਲਸਾ ਮੈਂ ਖੁਦ ਦੇਖਿਆ, ਮੈਂ ਬੜਾ ਹੈਰਾਨ ਹੋ ਗਿਆ। ਔਰ ਮੇਰੇ ਵਾਸਤੇ ਬੜੀ, ਮੈਂ ਸੋਚ ਰਿਹਾ ਸਾਂ ਕਿ ਬੜਾ ਇੱਕ ਮੀਡੀਆਕਰ ਜੇ ਜਲਸਾ ਹੋਏਗਾ JUI ਦਾ ਲਾਹੌਰ ਦੇ ਵਿੱਚ। ਜ਼ਾਹਿਰ ਲਾਹੌਰ ਦੇ ਵਿੱਚ ਇਹਨਾਂ ਦੀ ਇਤਨੀ ਬੇਸ ਨਹੀਂ ਹੈ, ਮਗਰ ਮੈਂ ਦੇਖਿਆ ਤੇ ਇਤਨਾ ਜ਼ਬਰਦਸਤ। ਔਰ ਮੈਂ ਕਿਧਰੇ ਨਾ ਕਿਧਰੇ ਇੰਜ ਦਾ ਜਲਸਾ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਲਾਂਚ ਕੀਤਾ ਗਿਆ ਸੀ ਇਮਰਾਨ ਖਾਨ ਨੂੰ ਇੰਸਟਾਲ ਕੀਤਾ ਗਿਆ ਸੀ 2011 ਦੇ ਵਿੱਚ, ਇਹ ਉਸੇ ਤਰ੍ਹਾਂ ਦੀ ਕੋਈ ਚੀਜ਼ ਹੈ। ਅੱਛਾ ਸ਼ਾਹ ਜੀ, ਇਹਦੇ ਵਿੱਚ ਤੇ ਪਿੰਡੀ ਦੇ ਜਿਹੜੇ ਜਲਸੇ ਨੇ ਨਾ, ਮੈਂ ਤੁਹਾਨੂੰ ਪਿੰਡੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ, ਇੱਥੇ ਜਿਹੜਾ ਬੈਰੀਅਰ ਟਾਊਨ ਮਲਕ ਰਿਆਜ਼ ਸਾਹਿਬ ਦੇ ਆਪਣੇ ਤਕਰੀਬਨ 20-25 ਹਜ਼ਾਰ ਮੁਲਾਜ਼ਮ ਨੇ ਬੈਰੀਅਰ ਟਾਊਨ ਦੇ ਜਾਣੇ ਪੈਂਦੇ। ਅੱਛਾ, ਉਹਨਾਂ ਇੱਕ ਹੀ ਬੰਦਾ ਤੁਸੀਂ ਪਕੜੋ, ਉਸ ਨੂੰ ਤੁਸੀਂ ਜਨਾਬ ਕੋਈ ਵੀ ਕਿਸੇ ਤਰੀਕੇ ਨਾਲ ਉਹਦਾ ਕੰਨ ਮਰੋੜੋ, ਜਾਂ ਉਹਨੂੰ ਪਿਆਰ ਦਿਓ, ਜਾਂ ਉਹਨੂੰ ਕਹਿ ਕੇ ਕਾਫੀ ਪਿਲਾਓ ਕਿਸੇ ਵੀ ਜਗ੍ਹਾ ਤੇ, ਔਰ ਉਹਨੂੰ ਕਹੋ ਕਿ ਯਾਰ ਇਹ ਸਾਡੀ ਮਦਦ ਕਰ, ਤੇ ਉਹ ਆਪੇ ਹੀ ਗੱਡੀਆਂ ਭਰ ਕੇ 10-15 ਹਜ਼ਾਰ ਵਿੱਚੋਂ ਮੁਲਾਜ਼ਮ ਆਪਣੇ ਭੇਜਦੇ। ਮੁਲਾਜ਼ਮ ਉੱਤੇ ਬੰਦਿਆਂ ਦੇ ਮੂੰਹ ਤੇ ਕੁਝ ਨਹੀਂ ਲਿਖਿਆ ਹੁੰਦਾ ਭਾਈ ਇਹ ਜਿਹੜਾ ਇਹ JUI ਦਾ ਹੈ, ਜਾਂ ਇਹ ਜਲ ਹੈ, ਜਾਂ ਇਹ PTI ਦਾ ਵਰਕਰ ਹੈ, ਜਾਂ ਕੌਣ ਹੈ, ਬੰਦਾ ਹੀ ਹੁੰਦਾ ਹੈ ਨਾ। ਉਹ ਬੰਦੇ ਕਿਸੇ ਇਸ ਤਰੀਕੇ ਨਾਲ ਇਹਨਾਂ ਨੂੰ ਦਾਇਰ ਹੈ ਆਬਵੀਅਸਲੀ। ਔਰ ਇਹਨਾਂ ਨੂੰ ਕਹਿੰਦੇ ਨਾ ਉਹ ਜਿਹੜੇ ਸਹੂਲਤਕਾਰ ਜਿਸ ਸਿਆਸਤ ਦੇ ਕਿਸੇ ਨੂੰ ਮਯਸਰ ਆ ਜਾਂਦੇ ਨੇ, ਕਿਸੇ ਵੀ ਪਾਰਟੀ ਨੂੰ, ਔਰ ਸਹੂਲਤਕਾਰ ਜ਼ਬਰ ਇਹ ਤੇ JUI ਦਾ ਮਾਡਲ PTI ਵਾਲਾ ਮਾਡਲ ਨਹੀਂ ਹੈ। JUI ਦਾ ਮਾਡਲ ਇਹ ਵੇ ਕਿ ਉਹਨਾਂ ਕੋਲ ਮਦਾਰਸ ਦੇ ਬੱਚੇ ਨੇ, ਔਰ ਮੇਰਾ ਕੰਸਰਨ ਇਹ ਨਹੀਂ ਉਹ ਇੰਨੇ ਮਦਾਰਸ ਦੇ ਉਹਨਾਂ ਕੋਲ ਆਲ ਓਵਰ ਪਾਕਿਸਤਾਨ ਬੱਚੇ ਹੈ ਨੇ ਕਿ ਉਹ ਹਰ ਜਲਸਾ ਭਰ ਸਕਦੇ ਨੇ। ਮੋਬਿਲਾਈਜੇਸ਼ਨ ਵਾਸਤੇ ਸਰਮਾਇਆ ਕਿੱਥੋਂ ਆਉਂਦਾ ਪਿਆ ਹੈ, ਫੰਡਿੰਗ ਕਿੱਥੋਂ ਆਉਂਦੀ ਪਈ, ਇਹਦੇ ਉੱਤੇ ਕੋਈ ਚੈੱਕ ਕਿਉਂ ਨਹੀਂ? ਇਹ ਇੱਕ ਜਲਸਾ ਜਿਹੜਾ ਸੀ ਨਾ ਹੋਇਆ ਸੀ ਲਾਂਗ ਮਾਰਚ, ਅਗਰ ਤੁਹਾਨੂੰ ਯਾਦ ਹੋਏ, ਮੈਂ ਉਦੋਂ ਦੇ ਵਿੱਚ ਗਿਆ ਸਾਂ, ਬਲਕਿ 2-3 ਦਿਨ ਮੈਂ ਗਿਆ ਸਾਂ। ਇੱਥੇ ਇਸਲਾਮਾਬਾਦ ਵਿੱਚ ਜਲਸਾ ਹੋਇਆ ਸੀ, ਤੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਬਹੁਤ ਵੱਡਾ ਜਨਾਬ ਲੈ ਕੇ ਆਏ ਸਨ ਲਸ਼ਕਰ, ਔਰ ਬੜੀ ਤਾਦਾਦ ਆਈ ਸੀ ਬਲੋਚਿਸਤਾਨ ਤੋਂ। ਜ਼ਾਹਿਰ ਮਦਰਸੇ ਵਗੈਰਾ ਬਲੋਚਿਸਤਾਨ ਦੇ ਵਿੱਚ ਤੇ KPK ਦੇ ਵਿੱਚ ਨੇ, ਜ਼ਾਹਿਰ ਪੰਜਾਬ ਦੇ ਵਿੱਚ ਵੀ ਹੈ, ਮਗਰ ਪੰਜਾਬ ਦੇ ਵਿੱਚ ਉਤਨੀ ਵੱਡੀ ਤਾਦਾਦ ਨਹੀਂ ਹਨ ਕਿ ਉਹ ਕਿਸੇ ਵੀ ਜਲਸੇ ਨੂੰ ਭਰ ਦੇਣ। ਜ਼ਾਹਿਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜ਼ਾਹਿਰ ਤੁਸੀਂ ਮੈਂ ਸਮਝ ਰਿਹਾ, ਟਰਾਂਸਪੋਰਟੇਸ਼ਨ ਹੈ, 3 ਟਾਈਮ ਤੇ ਉਸ ਬੰਦੇ ਨੇ ਖਾਣਾ ਖਾਣਾ ਹੁੰਦਾ ਹੈ। ਕੋਈ ਵੀ ਬੰਦਾ ਹੋਇਆ ਜਿਹਨੂੰ ਤੁਸੀਂ ਬੱਸ ਵਿੱਚ ਬਿਠਾ ਕੇ ਲੈ ਕੇ ਆਣਾ ਹੈ ਕਿਸੇ ਜਗ੍ਹਾ ਤੇ, ਉਹਨੇ 3 ਟਾਈਮ ਤੇ ਖਾਣਾ ਖਾਣਾ ਹੈ। ਉਸ ਤੋਂ ਬਾਅਦ ਉਸਨੇ ਕਿਧਰ ਆ ਕੇ ਫਿਰ ਰਹਿਣਾ ਹੈ, ਫਿਰ ਉਹ ਬੱਸਾਂ ਦਾ ਕਿਰਾਇਆ, ਫਿਰ ਇਹ ਜਿਹੜੀ ਮੂਵਮੈਂਟ ਹੈ, ਮੋਬਿਲਾਈਜੇਸ਼ਨ ਹੈ, ਆਬਵੀਅਸਲੀ ਜ਼ਾਹਿਰ ਹੈ ਇਹ ਬਗੈਰ ਫੰਡਿੰਗ ਤੋਂ ਮੁਮਕਿਨ ਨਹੀਂ। ਹੁਣ ਮੈਂ ਇਹਦੇ ਉੱਤੇ ਫੌਰੀ ਤੌਰ ਤੇ ਕੋਈ ਰੱਦ ਅਮਲ ਨਹੀਂ ਦੇ ਸਕਦਾ, ਲੇਕਿਨ ਇਹ ਜ਼ਰੂਰ ਹੈ ਕਿ ਇਹਦੀ ਫੈਸਿਲਿਟੇਸ਼ਨ ਤੇ ਹੋਈ ਹੈ। ਇਹ ਗੱਲ ਤੇ 100% ਮੈਂ ਯਕੀਨ ਰੱਖਦਾ। ਔਰ ਉਹ ਜਿਹੜੀ ਤੁਸੀਂ ਕਹਿ ਰਹੇ ਹੋ, ਜਿਹੜਾ ਪਹਿਲੇ ਉਸ ਵਕਤ ਇਮਰਾਨ ਖਾਨ ਦੇ ਦੌਰ ਦੇ ਵਿੱਚ ਫਜ਼ਲੁਰ ਰਹਿਮਾਨ ਸਾਹਿਬ ਆ ਕੇ ਧਰਨਾ ਦਿੱਤਾ ਸੀ ਇਸਲਾਮਾਬਾਦ, ਉਹ ਤੇ ਮੈਨੂੰ ਪਤਾ ਸੀ। ਅਸੀਂ ਚੂੰਕਿ ਮੈਂ ਉਹਦਾ ਖੁਦ ਇੱਕ ਹਿੱਸਾ ਸਾਂ, ਸਾਡੇ ਚਕਵਾਲ ਤੋਂ ਜਿਹੜੇ ਬੰਦੇ ਆਏ ਸਨ, ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸਨ ਨੂਨ ਵਾਲਿਆਂ ਦੀਆਂ। ਨੂਨ ਵਾਲੇ ਨਾਸ਼ਤਾ ਦਿੰਦੇ ਸਨ, ਨੂਨ ਵਾਲੇ ਜਨਾਬ ਦੁਪਹਿਰ ਦਾ ਖਾਣਾ ਦਿੰਦੇ ਸਨ। ਮੁਖਤਲਿਫ ਇਨਵੈਸਟਰ ਸਨ, ਉਹ ਜਨਾਬ ਕੋਈ ਖਾਣਾ ਦੇ ਰਿਹਾ ਹੈ, ਕੋਈ ਜਨਾਬ ਸਵੇਰ ਦਾ ਨਾਸ਼ਤਾ ਦੇ ਰਿਹਾ ਹੈ, ਕੋਈ ਦੁੱਧ ਭੇਜ ਰਿਹਾ ਹੈ, ਟੈਂਕਰ ਦੁੱਧ ਆ ਰਹੇ ਨੇ, ਅੰਡੇ ਆ ਰਹੇ ਨੇ पोल्ट्री फार्मा तो जाहिर है ਇਹਦੇ ਪਿੱਛੇ ਇਨਵੈਸਟਰ ਸਨ, ਔਰ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸਨ। ਉਹ ਜ਼ਿਆਦਾਤਰ ਜਿਹੜਾ ਪਿਛਲੇ ਉਸ ਵਕਤ ਜਲਸਾ ਹੋਇਆ ਸੀ ਇਸਲਾਮਾਬਾਦ ਦੇ ਵਿੱਚ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਦਾ, ਉਹ ਤੇ ਤੁਸੀਂ ਇਹ ਕਹਿ ਲਓ ਕਿ 80% ਜਿਹੜਾ ਹੈ ਉਹ ਨੂਨ ਵਾਲਿਆਂ ਦੇ ਜਿਹੜੇ ਇਨਵੈਸਟਰ ਸਨ ਇੱਥੇ ਪੰਜਾਬ ਵਿੱਚ, ਚਕਵਾਲ, ਪਿੰਡੀ, ਉਹਨਾਂ ਨੇ ਫੰਡ ਕੀਤਾ ਸੀ। ਮੈਨੂੰ ਹੁਣ ਕਨਫਰਮ ਨਹੀਂ ਹੈ, ਤੁਸੀਂ ਬਾਖਬਰ ਬੰਦੇ ਉੱਥੋਂ ਲਾਹੌਰ ਤੋਂ, ਕਿ ਇਸ ਜਿਹੜਾ ਜਲਸਾ ਲਾਹੌਰ ਦੇ ਵਿੱਚ ਹੋਇਆ ਹੈ, ਕਿਧਰੇ ਨਾ ਕਿਧਰੇ ਤੁਸੀਂ ਦੇਖਣਾ ਸ਼ਾਇਦ ਮੁਮਕਿਨ ਹੈ ਕਿ ਕਿਧਰੇ ਨੂਨ ਵਾਲਿਆਂ ਦੀ ਇੱਕ ਡਿਊਟੀਆਂ ਲੱਗੀਆਂ ਹੋਣ, ਕਿਸੇ ਨੇ ਨਾਸ਼ਤੇ ਦਿੱਤੇ ਹੋਣ, ਕਿਸੇ ਨੇ ਬੱਸਾਂ ਦੇ ਕਿਰਾਏ ਦਿੱਤੇ ਹੋਣ। ਬੰਦੇ ਤੇ ਉਹਨਾਂ ਕੋਲ ਕੋਈ ਪ੍ਰੋਬਲਮ ਨਹੀਂ ਹੈ, ਬੰਦੇ ਤੇ ਉਹ ਉਹਨਾਂ ਨੂੰ ਟਾਈਮ ਦਈਏ 3-4 ਦਿਨ ਦਾ, ਤੇ ਉਹ ਲੱਖ ਬੰਦਾ ਜਨਾਬ ਕਿਸੇ ਵੀ ਜਗ੍ਹਾ ਇਕੱਠਾ ਕਰ ਸਕਦੇ ਨੇ। ਜੀ ਲਾਹੌਰ ਦਾ ਜਲਸਾ ਹੋਇਆ ਕਿ ਕੋਈ ਸ਼ੱਕ ਨਹੀਂ, ਬਹੁਤ ਅੱਛਾ ਹੋਇਆ ਉਹਨਾਂ ਨੇ। ਔਰ ਮੈਂ ਜ਼ਫਰ ਸਾਹਿਬ ਦੀ ਬਾਤ ਨੂੰ ਸੈਕੰਡ ਕਰਾਂਗਾ ਕਿ ਇਹਦੇ ਪਹਿਲੀ ਬਾਤ ਜੋ ਉਹਨਾਂ ਕੋਲ ਮਦਰਸਿਆਂ ਦੇ ਬੱਚਿਆਂ ਦੀ ਕੋਈ ਕਮੀ ਨਹੀਂ। ਦੂਸਰੀ ਬਾਤ ਕਿ ਫਾਈਨਾਂਸਰ ਦੇ ਵੀ ਉਹਨਾਂ ਕੋਲ ਕਮੀ ਕੋਈ ਨਹੀਂ ਸੀ। ਉਹ ਕਮੀ ਵਾਕਈ ਇਸ ਤਰ੍ਹਾਂ ਨੇ ਕਿ ਕੋਈ ਨੂਨ ਲਿਆ ਗਏ ਜਾਂ ਕੋਈ ਹੋਰ ਗਏ, ਕਿਉਂਕਿ ਮਜ਼ਹਬੀ ਨਾਮ ਦੇ ਉੱਤੇ ਲੋਕ ਨਾ ਮਜ਼ਹਬ ਦੇ ਬਲੈਕਮੇਲ ਵੀ ਬੜੀ ਜਲਦੀ ਹੋ ਜਾਂਦੇ ਨੇ। ਲੇਕਿਨ ਕੱਲ ਇੱਕ ਉਹਨਾਂ ਦੇ ਜਲਸੇ ਦੇ ਵਿੱਚ ਬੜੀ ਗੱਲ ਫਜ਼ਲ ਰਹਿਮਾਨ ਸਾਹਿਬ ਨੇ ਕੀਤੀ ਹੈ ਕਿ ਅਗਰ ਮੇਰੇ ਮਦਰਸਿਆਂ ਨੂੰ ਛੇੜਿਆ ਗਿਆ
ਤੇ ਮੈਂ ਤੁਹਾਡਾ ਇਕਤਦਾਰ ਖਤਮ ਕਰ ਦਿਆਂਗਾ, ਖੁੱਲ੍ਹ ਧਮਕੀ ਸੀ। ਯਾਨੀ ਮੈਨੂੰ ਛੇੜਿਆ ਗਿਆ, ਸਿਰ ਮੇਰਾ ਇਕਤਦਾਰ ਨਹੀਂ, ਮੇਰਾ ਮਦਰਸਾ ਨਹੀਂ, ਮੈਨੂੰ ਛੇੜਿਆ ਗਿਆ ਤੇ ਮੈਂ ਕੁਝ ਵੀ ਕਰ ਸਕਦਾ ਹਾਂ। ਇਹੀ ਉਹ ਸੋਚ ਹੈ ਜਿਹੜੀ ਕਿ ਤਾਲਬਾਨੀ ਸੋਚ ਹੈ। ਮੈਨੂੰ ਇਹੀ ਕਹਾਂਗਾ ਕਿ ਇਹ ਤਾਲਬਾਨੀ ਸੋਚ ਹੈ। ਅੱਜ ਉਹ ਕਹਿੰਦੇ ਕਿ ਅਸੀਂ ਪਾਕਿਸਤਾਨੀ ਆ, ਪਾਕਿਸਤਾਨੀ ਬਚਾਣਿਆ ਵਾ, ਕੱਲ ਤੱਕ ਕਰ ਗਈ ਸੀ, ਕੱਲ ਵੀ ਤਾਂ ਇਹੀ ਕੋਸ਼ਿਸ਼ ਸੀ ਨੇ ਕਰ, ਤੇ ਇਹੀ ਸਾਰੇ ਕਰ ਰਹੇ। ਤੇ ਉਹ ਜਿਹੜੇ ਮਦਰਸਿਆਂ ਵਾਲੇ ਲੋਕ ਇਹ ਆਉਂਦੇ ਸੀਗੇ ਤੇ ਉਹ ਫਿਰ ਕਬਰਾਂ ਨਫਸਾ ਦਾ ਫੈਲਾਏ, ਉਹ ਵੀ ਇਹਨਾਂ ਨਹੀਂ ਪਤਾ ਸੀ, ਇਹੀ ਬਣਾ ਸਕੇ। ਔਰ ਇਹਨਾਂ ਦੀ ਬੈਗ ਤੇ ਵੀ ਕੱਲ ਵੀ ਉਹੀ ਲੋਕ ਸੀ ਜਿਹੜੇ ਉਦੋਂ ਉਸ ਵੇਲੇ ਬੈਗ ਤੇ ਸੀ, ਜਿਨ੍ਹਾਂ ਨੇ ਹਮੇਸ਼ਾ ਕੁਛ ਨਾ ਕੁਛ ਇੱਥੇ ਕਰਦੇ ਰਹਿਣਾ। ਹੁਣ ਉਹ ਕੀ ਕਰਨਾ ਵਾ, ਉਹ ਚ ਆਵਾਮ ਦਾ ਨਹੀਂ, ਸਿਰਫ ਆਪਣੇ ਜ਼ਾਤੀ ਮਫਾਦਾਤ ਨੂੰ ਦੇਖਣਾ। ਮੈਂ ਕਿਹਾ ਇਹ ਤਾਂ ਰਵਾਇਤ ਬਣ ਗਈ ਹੈ ਨਾ ਕਿ ਨੂਨ ਲੀਗ ਹਕੂਮਤ ਚੋਂ ਨਿਕਲੇ ਤੇ ਉਹ ਐਂਟੀ ਸਟੇਟ ਗੱਲਾਂ ਕਰ ਲਵੇ, ਠੀਕ ਹੈ, ਲੇਕਿਨ ਜਦੋਂ ਉਹਨੂੰ ਇਕਤਦਾਰ ਮਿਲ ਜਾਏ, ਉਹ ਬੇਵਤਨ ਹੋ ਜਾਏ, ਉਹ ਫਿਰ ਸਾਰੇ ਨਾਰੇ ਮਾਰੇ, ਫੌਜ ਜ਼ਿੰਦਾਬਾਦ ਦੇ ਨਾਰੇ ਵੀ ਮਾਰੇ, ਉਹ ਆਰਮੀ ਚੀਫ ਦੇ ਵੀ ਨਾਰੇ ਮਾਰੇ। ਇਸੇ ਤਰ੍ਹਾਂ ਸਾਡੀ ਜਮਾਤ ਜਾਂ ਦੂਜੀਆਂ ਜਮਾਤਾਂ ਜਿਹੜੀਆਂ ਨੇ, ਜਾਂ ਪੀਟੀਆਈ ਕੱਲ ਤੱਕ ਜਿਹੜੀ ਉਹ ਸਭ ਤੋਂ ਵੱਡੀ ਪ੍ਰੋ ਐਸਟੈਬਲਿਸ਼ਮੈਂਟ ਜਮਾਤ ਸੀ, ਅੱਜ ਉਹ ਐਂਟੀ ਪਾਕਿਸਤਾਨ ਜਮਾਤ ਹੋਈ ਪਈ। ਇਹੀ ਮੈਂ ਗੱਲ ਕਰ ਰਿਹਾ ਸੀ ਅੱਗੇ ਕਿ ਜਨਾਬ ਫਜ਼ਲ ਮਾਨ ਸਾਹਿਬ ਕਿਸੇ ਦੌਰ ਦੇ ਵਿੱਚ ਜਿਨ੍ਹਾਂ ਨੇ ਪੀਪਲਸ ਪਾਰਟੀ ਨੂੰ ਕਦੀ ਚੰਗਾ ਸਮਝਿਆ ਨਹੀਂ ਸੀਗਾ, ਤੇ ਕਸ਼ਮੀਰ ਕਮੇਟੀ ਦੇ ਵੀ ਚੇਅਰਮੈਨ ਰਹੇ ਨੇ ਪੀਪਲਸ ਪਾਰਟੀ ਦੇ ਦੌਰ ਦੇ ਵਿੱਚ, ਤੇ ਇਸ ਮਤਲਬ ਉਹਨਾਂ ਦੀ ਬਦਕਿਸਮਤੀ ਆ ਜਾਂ ਕੀ ਸਾਡੀ ਬਦਕਿਸਮਤੀ ਆ ਕਿ ਉਹਨਾਂ ਨੂੰ ਸੁਣਨਾ ਪੈ ਰਿਹਾ ਕਿ ਉਹ ਅਸੈਂਬਲੀ 'ਚ ਨਹੀਂ ਪਹੁੰਚ ਸਕਿਆ। ਜਿਸ ਬਣਾ ਦੇ ਉੱਤੇ ਇਹ ਕੱਲ ਦਾ ਜਲਸਾ ਉਹਨਾਂ ਦਾ ਕਾਮਯਾਬੀ ਦਾ ਸ਼ਾਹਕਾਰ। ਉਹ ਸ਼ਹੀਦ ਬੀਬੀ ਦੇ ਖਿਲਾਫ ਵੀ ਤਾਂ ਇਹੀ ਬੋਲੇ ਸਨ ਕਿ ਔਰਤ ਦੀ ਹੁਕਮਰਾਨੀ ਨਹੀਂ ਹੋਣੀ ਚਾਹੀਦੀ। ਸਰ ਮੈਂ ਉਹੀ ਤਾਂ ਗੱਲ ਕਰ ਰਿਹਾ ਕਿ ਪੀਪਲਸ ਪਾਰਟੀ ਦੇ ਤਾਂ ਸਾਰੇ ਖਿਲਾਫ ਹੀ ਸੀ। ਹਾਂਜੀ, ਤੇ ਲੇਕਿਨ ਇਹ ਪੀਪਲਸ ਪਾਰਟੀ ਦਾ ਇੱਕ ਬਹੁਤ ਵੱਡਾ ਕ੍ਰੈਡਿਟ ਆ ਪਾਰਟੀ ਨੂੰ। ਔਰ ਮੈਂ ਜ਼ਰਦਾਰੀ ਸਾਹਿਬ ਨੂੰ ਕ੍ਰੈਡਿਟ ਦੇਵਾਂ ਕਿ ਇਹ ਸਾਰੇ ਲੋਕ, ਇਹ ਜਿੰਨੇ ਵੀ ਜ਼ਿਆਉਲ ਹਕੀਮ ਨੇ, ਉਹ ਖਾ ਜਮਾਤੀ ਨੇ ਜਾਂ ਉਹ ਫਜ਼ਲ ਰਹਿਮਾਨ ਹੈ, ਨੂਨੀ ਨੇ, ਜਿੰਨੇ ਵੀ, ਇਹ ਸਭ ਜ਼ਿਆਉਲ ਹਕੀਮ ਨੇ। ਇਹ ਐਸਟੈਬਲਿਸ਼ਮੈਂਟ ਦੇ ਨਾਲ ਇਹ ਜਾ ਕੇ ਮਜ਼ਾਸ਼ ਤੇ ਫੋਟੋ ਦੇ ਮਜ਼ਾਕ ਉੱਤੇ ਜਾ ਕੇ ਦੁਆਵਾਂ ਕਰਨੀਆਂ ਪਈ, ਮਜਬੂਰ ਹੋਏ। ਤੁਸੀਂ ਜੋ ਵੀ ਗੱਲਾਂ ਕਰ ਰਹੇ ਹੋ, ਜ਼ਾਹਿਰ ਮੈਨੂੰ ਪਤਾ ਹੈ ਤੁਸੀਂ ਬੈਕ ਆਫ ਦ ਮਾਈਂਡ ਤੁਹਾਡੇ ਜੋ ਵੀ ਹੈ, ਲੇਕਿਨ ਇੱਕ ਗੱਲ ਤੁਸੀਂ ਜ਼ਿਹਨ ਵਿੱਚ ਰੱਖਣਾ, ਅਸੀਂ ਬੇਸਿਕਲੀ ਚੈਲੇ ਆ, ਤੇ ਉਹ ਜਿਹੜੀ ਬੰਦੂਕ ਹੈ ਨਾ, ਉਹ ਬੰਦੂਕ ਜ਼ਰਦਾਰੀ ਸਾਹਿਬ ਨੇ ਦਿੱਤੀ ਹੈ ਫਜ਼ਲ ਰਹਿਮਾਨ ਸਾਹਿਬ ਨੂੰ, ਜਿਨ੍ਹਾਂ ਨੇ ਕਿਹਾ ਕੱਲ ਕਿ ਮੇਰਾ ਪਾਕਿਸਤਾਨ ਹੈ, ਤੇ ਉਹਨਾਂ ਨੇ ਨੈਸ਼ਨਲਿਸਟ ਨੂੰ, ਉਹ ਜਿਹੜੇ ਕਿ ਸੈਪਰੇਟਿਸਟ ਕਰਮਚਾਰੀ, ਉਹਨਾਂ ਨੂੰ ਉਹਨਾਂ ਨੇ ਦੱਸਿਆ ਹੈ ਕਿ ਭਾਈ ਜੀ ਜਿਹੜਾ ਇੱਧਰ ਫਿਰੇਗਾ ਤੇ ਫਿਰ ਮੈਂ ਬਣਾ ਲਵਾਂਗਾ, ਸਿੱਧਾ ਵੀ ਕਰ ਲਵਾਂਗਾ। ਉਹ ਬੰਦੂਕ ਜ਼ਰਦਾਰੀ ਸਾਹਿਬ ਨੇ ਦਿੱਤੀ ਹੈ, ਤੇ ਨਾਲ ਵਜ਼ੀਰ ਦਾਖਲਾ ਘਰ ਗਏ, ਉਹਨਾਂ ਦੇ ਘਰ ਗਏ ਸਨ ਤੇ ਉਹਨਾਂ ਨੂੰ ਜਾ ਕੇ ਬੰਦੂਕ ਦੇ ਕੇ ਆਈ ਹੈ। ਲਿਹਾਜ਼ਾ ਇਹ ਇਸ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਅੱਗੇ ਜਾਣ ਤੋਂ ਪਹਿਲੇ ਇਹ ਬੰਦੂਕ ਜ਼ਿਹਨ ਵਿੱਚ ਰੱਖਣੀ ਨੇ। ਨਹੀਂ, ਇਹ ਬੰਦੂਕ ਉਹੀ ਤਾਂ ਨਹੀਂ ਜਿਹਦੀ ਸ਼ੁਸਤ ਉੱਤੇ ਜ਼ਰਦਾਰੀ ਨੂੰ ਰੱਖਿਆ ਗਿਆ ਸੀ। ਉਹੀ ਬੰਦੂਕ ਉਹਨਾਂ ਨੂੰ ਦੇ ਦਿੱਤੀ ਹੈ ਨਾ।